ਊਠ ਸੀ। ਇੱਕ ਬਾਬਾ ਜੀ ਸਨ, ਉਹਨਾਂ ਨੇ ਊਠ ਰੱਖਿਆ ਹੋਇਆ ਸੀ। ਊਠ ਜਿਹੜਾ ਹੈਗਾ ਨਾ, ਊਠ ਮਰ ਗਿਆ। ਅਤੇ ਬਾਬਾ ਜੀ ਨੇ ਕੀ ਕੀਤਾ ਕਿ ਊਠ ਜਿਹੜਾ ਹੈਗਾ ਨਾ, ਬਾਹਰ ਵਾਹੀਆਂ ਦੇ ਵਿੱਚ ਵਿਹਲੀਆਂ ਰੜੀਆਂ ਪਈਆਂ ਹੁੰਦੀਆਂ ਸੀ, ਉੱਥੇ ਸੱਟਿਆ। ਸਵੇਰੇ ਸਵੇਰੇ ਚੱਕਾਂ ਥਾਵਾਂ ਦੇ ਵਿੱਚੋਂ ਜਿਹੜੇ ਹੈਗੇ ਨਾ, ਲੋਕ ਪਿਸ਼ਾਬ ਛੂਪ ਕਰਨ ਬਾਹਰ ਜਾਂਦੇ ਸੀ, ਲੋਟੇ 'ਚ ਪਾਣੀ ਲੈ ਜਾਣਾ ਨਾਲ। ਉਹ ਬਾਬਾ ਜੀ ਨੂੰ ਬੜਾ ਪਿਆਰਾ ਊਠ ਸੀ, ਉਹ ਬਾਬਾ ਜੀ ਚੱਲ ਜਾਂਦੇ ਸਨ, ਜਾ ਕੇ ਉਹਨਾਂ ਨੇ ਪਿਸ਼ਾਬ ਛੂਪ ਕਰਨਾ, ਬਾਕੀ ਦਾ ਪਾਣੀ ਜਿਹੜਾ ਹੈਗਾ ਊਠ ਦੀ ਪਿੱਠ ਦੇ ਉੱਤੇ ਡੋਲ ਦੇਣਾ। ਊਠ ਸੁੱਕਦਾ ਸੁੱਕਦਾ ਜਿਹੜਾ ਹੈਗਾ ਉਹ ਸੁੱਕ ਗਿਆ ਵਕਤ ਦੇ ਨਾਲ ਨਾਲ। ਉਹਦੀ ਪਿੱਠ 'ਤੇ ਪਾਣੀ ਪੈਂਦਾ ਸੀ, ਉਹਦੀ ਪਿੱਠ ਜਿਹੜੀ ਹੈਗੀ ਨਾ ਉਹ ਨਰਮ ਰਹੀ। ਇੱਕ ਗਿੱਦੜ ਆਉਂਦਾ ਹੁੰਦਾ ਸੀਗਾ, ਉਹ ਗਿੱਦੜ ਨੇ ਉੱਥੋਂ ਦੇਖਿਆ ਊਠ ਨੂੰ, ਸੁੰਘਿਆ ਸੁੰਘ ਕੇ ਉਹਨੂੰ ਨਰਮ ਥਾਂ ਲੱਗੀ, ਉਹ ਉੱਥੋਂ ਦੀ ਖਾਂਦਾ ਖਾਂਦਾ ਵਿੱਚ ਵੜ ਗਿਆ। ਉਹ ਜਦੋਂ ਵਿੱਚ ਵੜ ਗਿਆ, ਰੋਜ਼ਾਨਾ ਆਉਣਾ ਵਿੱਚ ਵੜਨਾ, ਬਾਬਾ ਜੀ ਬਿਮਾਰ ਹੋ ਗਿਆ। ਉਹਨਾਂ ਨੇ ਇੱਕ ਦਿਨ ਪਾਣੀ ਨਾ ਸਿੱਟਿਆ ਅਤੇ ਊਠ ਦਾ ਜਿਸਮ ਸੁੱਕਣਾ ਸ਼ੁਰੂ ਹੋ ਗਿਆ। ਉਹ ਗਿੱਦੜ ਜਿਹੜਾ ਹੈਗਾ, ਗਿੱਦੜ ਵਿੱਚ ਹੋ ਗਏ। ਹਫ਼ਤਾ ਡੇਢ ਹਫ਼ਤਾ ਲੰਘ ਗਿਆ, ਉਹ ਬਿਲਕੁਲ ਸੁੱਕ ਗਿਆ। ਹਫ਼ਤਾ ਡੇਢ ਹਫ਼ਤਾ ਗਿੱਦੜ ਵਿੱਚ ਹੀ ਹੁਣ ਪਿਆ ਪਰੇਸ਼ਾਨ। ਬਾਬਾ ਜੀ ਨੂੰ ਮੁੜ ਕੇ ਜਿਹੜਾ ਹੈਗਾ, ਉਹਨਾਂ ਨੂੰ ਥੋੜ੍ਹੀ ਜਿਹੀ ਤਬੀਅਤ ਉਹਨਾਂ ਦੀ ਸਹੀ ਹੋਈ, ਅਤੇ ਬਾਬਾ ਜੀ ਜਿਹੜੇ ਹੈਗੇ ਨਾ ਦੁਬਾਰਾ ਆਉਣ ਲੱਗ ਪਏ, ਪਾਣੀ ਪਾਉਣ ਲੱਗ ਪਏ। ਉਹ ਗਿੱਦੜ ਨੂੰ 2-4 ਦਿਨ ਵਿੱਚ ਹੋ ਗਏ ਸਨ। ਉਹ ਜਦੋਂ ਪਾਣੀ ਪਾਉਣ ਲੱਗ ਪਿਆ, ਉਹ ਰਾਹ ਨਰਮ ਹੋਇਆ, ਗਿੱਦੜ ਨੇ ਛਾਲ ਮਾਰੀ ਅਤੇ ਭੱਜਿਆ। ਅਤੇ ਨਾਲੇ ਭੱਜਿਆ ਜਾਵੇ ਅਤੇ ਨਾਲੇ ਆਖੇ ਯਾਰ ਸਿਆਣਿਆਂ ਨੇ ਸੱਚੀ ਗੱਲ ਆ ਕਿ ਕਿਸੇ ਵੱਡੇ ਦੀ ਬੌਂਡ 'ਚ ਨਹੀਂ ਵੜਨਾ ਚਾਹੀਦਾ। ਮਕਸਦ ਇਹ ਹੈਗਾ ਵਾ ਵੀ ਜਿੰਨੀ ਕੁ ਤੁਹਾਡੀ ਹੈਸੀਅਤ ਹੈਗੀ ਹੈ ਨਾ, ਉਹਦੇ ਹਿਸਾਬ ਨਾਲ ਜਿਹੜਾ ਹੈਗਾ ਚੱਲੋ। ਐਵੇਂ ਕਿਸੇ ਦੇ ਜਾਂ ਚੌਧਰੀਆਂ ਦੇ ਮੰਜਿਆਂ 'ਤੇ ਜਾ ਕੇ ਦਵੈਣਾ ਨਾਲ ਬਹਿਣਾ, ਐਵੇਂ ਹੀ ਉਹਨਾਂ ਦੇ ਮਗਰ ਜਿਹੜਾ ਹੈਗਾ ਸਾਰਾ ਦਿਨ ਖੱਜਲ ਹੋਣਾ। ਆਪਦਾ ਕੰਮਕਾਰ ਕਰੋ, ਇੰਨੇ ਦੇ ਨਾਲ ਜਿਹੜਾ ਹੈਗਾ ਤੁਹਾਡਾ ਰਿਜ਼ਕ ਵੀ ਠੀਕ ਰਹੇਗਾ, ਉਹਦੇ 'ਚ ਬਰਕਤ ਵੀ ਰਹੇਗੀ। ਤੁਸੀਂ ਵੀ ਆਪਦੀ ਜ਼ਿੰਦਗੀ ਆਪਦੇ ਬੱਚਿਆਂ ਦੇ ਨਾਲ ਮਸਰੂਫ ਰਹੋਗੇ, ਬਜਾਏ ਇਸ ਦੇ ਕਿ ਲੋਕਾਂ ਦੀ ਗੁਲਾਮੀ ਕਰੋ। ਵੱਡਿਆਂ ਦੀ ਇਸੇ ਤੋਂ ਕਹਿੰਦੇ ਨੇ ਸਿਆਣੇ, ਪੰਜਾਬੀ ਜ਼ੁਬਾਨ ਨੇ ਇੱਕ ਬੌਂਡ 'ਚ ਨਹੀਂ ਵੜਨਾ ਚਾਹੀਦਾ। ਅੱਲਾ ਹਾਫਿਜ਼।